अस्सलाम वालेकुम। पंजाबी लैब की टीम अज पहुंची है पतोकी दे विच ते साडे नाल बजुर्ग ने फिरोजपुर दे ते उन्हां नाल गलबात करदे हैं 1947 की वंड के हवाले दे नाल कुछ यादां ताज़ा करदे हैं ते पुछदे हैं उन्हां कोलों उन्हां दी कहानी उन्हां दी ज़बानी। अस्सलाम वालेकुम। वालेकुम सलाम। बाबा जी की हाल है? अल्लाह का शुक्र। बड़ा सोहना जिहा बोलदे जे मठा मठा। अल्लाह का शुक्र है, बड़ी रब की रहमत है। की नाम तुहाडा? मोहम्मद अहमद। मोहम्मद अहमद। हाँ, ते अब्बा जी दा? ਉਹਦਾ ਨਾਂ ਕਾਲਾ ਸੀ। काला। ठीक। ते दादा जी का भी याद है? ਆਹੋ, की नाम दादा जी ਉਹਦਾ का? ਨਾਂ ਜੀਵਾ ਸੀ। जीवा। ਹਾਂ, ते केड़ी बरादरी तुहाडी? ਬੇਟੂ ਰਾਜਪੂਤ। ਬੇਟੂਆਂ ਦਾ ਪਿੰਡ ਸੀ ਤੇ ਅੱਲ ਵੀ ਬੇਟੂ ਦੀ। अच्छा अल बेटू पै गई ਹਾਂ तां बेटू राजपुर। ਹਾਂ, केड़ा सी पिंड पिछे? ਬੇਟੂ ਹੀ ਸੀ। बेटू। जिला? ਜਿਹੜਾ ਫਿਰੋਜ਼ਪੁਰ। तहसील केड़ी पैंदी? ਤਹਿਸੀਲ भी ਫਿਰੋਜ਼ਪੁਰ ही। हाँ खास फिरोजपुर। ਹਾਂ, ठीक ठीक। अच्छा बेटू पिंड अपना इत्थे सारे राजपूत ही उदों वंड तो ਸਾਰੇ पहला? ਰਾਜਪੂਤ ਹੀ ਸੀ। किन्ने कुने घर? ਘਰ ਤੋਂ ਤਾਂ ਜਾਂ 6-7 ਵੀ ਸੀ ਉੱਥੇ। 6-7 20 ਹਾਂ मतलब भी 150 घर ਹਾਂ तकरीबन कह सकते हैं। ਹਾਂ उदों 20 ही चलदियां होंदियां ਸੀ ना? ਹਾਂ 4 20 5 20 7 20। ਹਾਂ। ठीक। ते उम्र किन्नी सी उदों जदों जाड़े पे? ਕੋਈ 18-20 ਸਾਲ ਦੀ ਹੋਵੇਗੀ। ਵਿਆਹ ਵੀ ਹੋਇਆ ਹੈ? ਨਹੀਂ ਵਿਆਹ ਨਹੀਂ ਸੀ ਹੋਇਆ? ਨਹੀਂ। ਵਿਆਹ ਇੱਧਰ ਆ ਗਿਆ। ਹਾਂ, ਠੀਕ। ਤੇ ਕੀ ਸੀ ਆਪਣਾ ਪੜ੍ਹੇ ਪੁੜੇ ਜੋ ਉਧਰ ਦੇ ਕਿ ਕੋਈ ਨਹੀਂ? ਨਹੀਂ ਪੜੇ ਕੋਈ। ਕੀ ਕਰਦੇ ਸੋ 18 20 ਸਾਲ? ਜ਼ਿਮੀਂਦਾਰ ਜ਼ਿਮੀਂਦਾਰਾ। ਕਿੰਨੀ ਸੀ ਪੈਲੀ ਆਪਣੀ? ਪਹਿਲੀ ਹੈਗੀ ਸੀ ਉੱਥੇ 15-20 ਕਿੱਲੇ। 15 20 ਕਿੱਲੇ। ਠੀਕ ਹੈ। ਗੁਜ਼ਾਰਾ ਗੁਜ਼ਾਰਾ ਚੰਗਾ ਹੁੰਦਾ ਸੀ ਬੜਾ। ਇੰਨੀ ਪੈਲੀ ਨਾਲ? ਬੜਾ। ਕਿੰਨੇ ਭਰਾ ਤੁਸੀਂ? ਅਸੀਂ 2 ਭਰਾ। ਵੱਡੇ ਤੁਹਾਡੇ ਤੋਂ ਕਿ ਛੋਟੇ? ਛੋਟਾ ਸੀ। ਉਹਨਾਂ ਦਾ ਕੀ ਨਾਮ? ਉਹ ਗੁਜ਼ਰ ਗਿਆ ਸੀ, ਜਾਨ ਮਾਮਲੇ ਸੀ। ਅੱਛਾ ਜਾਨ ਮਾਮਾ। ਠੀਕ ਠੀਕ। ਤੇ ਆਪਣਾ ਪਿੰਡ ਬੇਟੂ ਜਿਹੜਾ ਹਾਂ ਤੇ ਇਹਦੇ 'ਚ ਤੁਹਾਡੇ ਸੀ ਘਰ ਕੋਈ 150? ਹਾਂ। ਕੋਈ ਹੋਰ ਖੱਤਰੀਆਂ ਦਾ, ਹਿੰਦੂਆਂ ਦਾ, ਸਿੱਖਾਂ ਦਾ? ਖੱਤਰੀਆਂ ਦੇ ਘਰ ਹੈਗੇ ਸੀ 3-4। ਕੀ ਨਾਮ ਉਹਨਾਂ ਦੇ? ਇੱਕ ਦਾ ਨਾਂ ਬੱਗਾ ਸੀ, ਹੂੰ ਇੱਕ ਦਾ ਨਾਮ ਮਿਲਖੀ ਸੀ, ਹੂੰ। ਇੱਕ ਦਾ ਨਾਂ ਤੁਲਸੀ ਸੀ। ਤੁਲਸੀ। ਹਾਂ ਤੁਲਸੀ ਸੁਪਾਰੀ ਵੀ ਹੁੰਦੀ। ਠੀਕ ਹੈ ਤੁਲਸੀ। ਤੇ ਹਿੰਦੂਆਂ ਸਿੱਖਾਂ ਦਾ ਵੀ ਹੈਗਾ ਸੀ ਘਰ? ਨਾ, ਸਿੱਖਾਂ ਦਾ ਸਾਡੇ ਨਾਂ ਨਿਸ਼ਾਨ ਵੀ ਕੋਈ ਨਹੀਂ। ਅੱਛਾ ਅੱਛਾ। ਠੀਕ। ਕਿੰਨੀਆਂ ਸੀ ਮਸਜਿਦ ਫਿਰ ਇੱਕ ਹੀ ਹੋਣੀ ਹੈ? ਘਰ ਥੋੜੇ ਕੋਈ ਸੀ। ਤੇ ਪਿੰਡ ਦਾ ਨੰਬਰਦਾਰ ਕੌਣ ਸੀ ਉਦੋਂ? ਮੇਰਾ ਬਾਪ ਸੀ। ਤੁਹਾਡੇ ਅੱਬਾ ਜੀ? ਹਾਂ, ਠੀਕ ਠੀਕ। ਇੱਕ ਸੋਹਣਾ ਸੀ, ਹਾਂ। 2 ਸੀ ਨੰਬਰਦਾਰ। ਤੇ ਇਧਰ ਕਿੱਥੇ ਆ ਗਏ ਸਾਰੇ ਇੱਕ ਤੁਹਾਡੇ ਪਿੰਡ ਵਾਲੇ ਬੇਟੂ ਵਾਲੇ ਕੋ ਪਤਾ? ਇੱਥੇ ਹੀ ਆ ਗਏ ਸੀ। ਨਹੀਂ ਸਾਰੇ ਘਰ ਹੀ ਇੱਥੇ ਆ ਗਏ? 150 ਜੰਬਰ ਹੀ? ਜੰਬਰ ਹੀ ਆ ਗਏ ਸੀ ਤੇ ਜਿਹੜੇ ਪੈੜੀਆਂ ਲੱਗੀਆਂ ਨੇ ਪੈਣ ਹੂੰ ਉਸਲੇ ਆਪ ਚ ਪੈ ਗਏ ਖਲਰ। ਹੂੰ। ਅੱਧੇ ਫਿਰ ਗਏ ਜਿਹੜੇ ਉਹ ਠਾੜ ਤਾਰਾਗੜ੍ਹ ਖੁੱਡੀਆਂ। ਤਾਰਾਗੜ੍ਹ ਖੁੱਡੀਆਂ। ਹਾਂ, ਤੇ ਅੱਧੇ ਇੱਥੇ ਰਹਿ ਗਏ। ਅੱਧੇ ਇੱਥੇ ਤੇ ਅੱਧੇ ਉੱਥੇ, ਦੋ ਪਿੰਡਾਂ ਚਲੇ ਗਏ। ਆ 2 ਤਾਰਾਗੜ੍ਹ ਖੁੱਡੀਆਂ ਤੇ ਜੰਬਰ ਦੇ ਵਿੱਚ। ਹਾਂ ਠੀਕ ਠੀਕ। ਤੇ ਆਪਣਾ ਪਿੰਡ ਬੇਟੂ ਹਾਂ। ਇਹਦੇ ਆਲ ਦੁਆਲੇ ਕਿਹੜੇ ਕਿਹੜੇ ਪਿੰਡ ਸੀ? ਕੋਈ ਹੈ ਆਈਡੀਆ? ਖੰਮੇ। ਖੰਮੇ। ਖੰਮੇ ਮੁਸਲਮਾਨਾਂ ਦਾ ਪਿੰਡ ਸੀ? ਹਾਂ, ਮੁਸਲਮਾਨਾਂ ਦਾ। ਲੱਖੋਗੇ। ਲੱਖੋਗੇ ਇਹ ਵੀ ਮੁਸਲਮਾਨਾਂ ਦਾ? ਮੁਸਲਮਾਨਾਂ ਦਾ। ਠੀਕ। ਨੌਲ ਸੀ। ਨੌਲ। ਦੂਜਾ ਹਜ਼ਾਰਾ ਸੀ, ਮਹਾਤਮਾ ਦਾ ਸੀ। ਮਹਾਤਮਾ ਦਾ ਸੀ? ਹਾਂ, ਕੌਣ ਸੀ ਉੱਥੋਂ ਦਾ ਨੰਬਰਦਾਰ? ਇਹ ਨਹੀਂ ਮੈਨੂੰ ਪਤਾ। ਠੀਕ। ਅੱਗੋਂ ਬੋਦਲ ਸੀ। ਬੋਦਲ। ਬੋਦਲ। ਹੂੰ ਆਮਦ ਲੋਧਰੇ ਅਲਫੂਕੇ। ਹੂੰ। ਇਹ ਸਾਡੇ ਮਣੇ ਸੀ। ਅੱਛਾ ਅੱਛਾ। ਆਮਦ। ਆਮਦ ਹੂੰ। ਲੋਧਰੇ ਅਲਫੂਕੇ। ਅਲਫੂਗੇ। ਠੀਕ।
ਇਹ ਜਿਹੜੇ ਤੁਸੀਂ ਪਿੰਡ ਗਣਾਏ ਆ ਸਾਰੇ ਮੁਸਲਮਾਨਾਂ ਦੇ ਸੀ? ਮੁਸਲਮਾਨਾਂ ਦੇ। ਠੀਕ ਹੈ। ਕੋਈ ਲਾਗੇ ਸਿੱਖਾਂ ਦਾ ਪਿੰਡ? ਸਿੱਖਾਂ ਦਾ ਪਿੰਡ ਸਾਡੇ ਲਾਗੇ ਹੈਗਾ ਹੀ ਕੋਈ ਨਹੀਂ। ਹੈ ਹੀ ਕੋਈ ਨਹੀਂ, ਸਾਰਾ ਏਰੀਆ ਹੀ ਤਕਰੀਬਨ ਮੁਸਲਮਾਨਾਂ ਦਾ? ਮੁਸਲਮਾਨਾਂ ਦਾ ਹੀ। ਠੀਕ ਹੈ। ਇੱਕ ਤੈਨੂੰ ਜਿਹੜਾ ਹਜ਼ਾਰਾ ਦੱਸਿਆ ਨਾ, ਉੱਥੇ ਮਾਤਮ ਸੀ। ਮਾਤਮ? ਹਾਂ। ਮਾਤਮ ਇਹ ਹਿੰਦੂ ਹੋਣ? ਹਿੰਦੂ ਸੀ। ਠੀਕ। ਉਧਰ ਕੌਣ ਜਾਣਾ ਆਇਆ ਸੀ ਮਾਤਮ ਪਿੰਡ 'ਚ? ਹਾਂ, ਆਉਂਦੇ ਜਾਂਦੇ ਸੀ ਮਾਤਮ ਪਿੰਡ 'ਚ? ਆਹੋ, ਆਉਂਦੇ ਜਾਂਦੇ ਸੀ ਸਾਡੇ ਪਿੰਡਾਂ ਦੇ। ਕੋਈ ਯਾਦ ਹੋਵੇ ਉੱਥੋਂ ਦਾ ਕੋਈ ਬੰਦਾ ਮਾਤਮ ਦਾ? ਮੇਰੇ ਯਾਦ ਕੋਈ ਨਹੀਂ, ਜ਼ਿਹਨ 'ਚ ਨਹੀਂ। ਹਾਂ। ਠੀਕ ਹੈ। ਅੱਛਾ, ਇੱਧਰ ਇਹਦੇ ਵਿੱਚ ਜਿਵੇਂ ਮਹਾਤਮਾ ਦਾ ਪਿੰਡ ਸੀ ਤੁਹਾਡੇ ਲਾਗੇ, ਤੇ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਜ਼ਾਰੀ ਗੱਲ ਹੋਣੇ ਆ, ਕੋਈ ਘਰ ਕਮੀਆਂ ਦਾ ਜਾਂ ਕੰਮ ਕੁਮ ਵਾਲਾ ਜਾਂ ਕੋਈ ਦੁਕਾਨ ਹੱਟੀ ਹਿੰਦੂਆਂ ਦੀ? ਇਹ ਖੱਤਰੀਆਂ ਦੇ ਤੈਨੂੰ ਘਰ ਦੱਸੇ 3-4 ਸੀ। ਹਾਂ, ਉਹ ਤਾਂ ਹੈਗੇ ਸੀ ਨਾ ਵਿੱਚ ਖੱਤਰੀ। ਹਾਂ। ਤੇ ਕਮੀਆਂ ਦੇ ਘਰ ਤਾਂ ਵਾਹਵਾ ਸੀ। ਉਹ ਕਿਹੜਾ ਸੀ? ਛੀਂਬੇ। ਹਾਂ। ਦੂਜਾ ਲੁਹਾਰ। ਨਹੀਂ, ਉਹ ਮੁਸਲਮਾਨਾਂ ਦੇ ਸੀ ਛੀਂਬੇ ਦੇ? ਹਾਂ, ਮੁਸਲਮਾਨ। ਠੀਕ। ਅੱਛਾ, ਉਹ ਵੀ ਤੁਹਾਡੇ ਨਾਲ ਇਹਨਾਂ ਪਿੰਡਾਂ 'ਚ ਹੀ ਆ ਗਏ? ਇਹਨਾਂ ਪਿੰਡਾਂ 'ਚ। ਇਹਨਾਂ 'ਚ ਆ ਕੇ ਵਸ ਗਏ? ਤੁਹਾਡੇ ਨਾਲ ਹੀ ਉੱਠ ਕੇ ਆ ਗਏ? ਸਾਡੇ ਨਾਲ ਹੀ ਆ ਗਏ। ਠੀਕ। ਅੱਛਾ, ਆਂਦੇ ਨਾ ਉਦੋਂ ਸਾਈਆਂ ਦੇ ਚੂੜਿਆਂ ਦੇ ਘਰ ਹੈਗੇ ਸੀ 3-4, ਉੱਥੇ ਹੀ ਰਹਿ ਗਏ ਸੀ। ਉਹਨਾਂ ਦਾ ਕੀ ਨਾਂ? ਉਹਨਾਂ ਦੇ ਨਾਂ ਤਾਂ ਮੈਨੂੰ ਭੁੱਲੇ ਪਏ ਨੇ, ਮੈਂ ਹੁਣ ਤੇਰੇ ਕੋਲ ਝੂਠ। ਅੱਛਾ, ਭੁੱਲ ਗਏ, ਚਲੋ ਕੋਈ ਨਹੀਂ, ਕੋਈ ਨਹੀਂ। ਅੱਛਾ, ਜਿਵੇਂ ਹੁਣ ਤੁਸੀਂ ਦੱਸਦੇ ਹੋ ਵੀ ਇਹ ਸਨ ਘਰ ਉੱਥੇ ਈਸਾਈਆਂ ਦੇ ਵੀ, ਮਹਾਤਮਾ ਦਾ ਵੀ ਪਿੰਡ, ਤੇ ਆਲੇ ਦੁਆਲੇ ਤੁਹਾਡੇ ਤੇ ਲਾਗੇ ਹੋਏ ਪਿੰਡ ਮੁਸਲਮਾਨਾਂ ਦੇ। ਜ਼ਾਰੀ ਗੱਲ ਹੈ ਉੱਥੇ ਹਿੰਦੂ ਵੀ ਹੋਣੇ ਆ, ਸਿੱਖ ਵੀ ਹੋਣੇ ਆ ਆਲੇ ਦੁਆਲੇ ਦੂਸਰੇ ਸ਼ਹਿਰ ਦੇ? ਸਾਰੇ ਸਿੱਖ ਹੀ ਸੀ। ਹਾਂ, ਸਾਰੇ ਸਿੱਖ ਹੀ। ਅੱਛਾ, ਉਦੋਂ ਕੋਈ ਮਸਲਾ ਮਸਾਇਲ ਤੇ ਨਹੀਂ ਸੀ ਤੇ ਜਾਣਿਆਂ ਤੋਂ ਪਹਿਲਾਂ ਵੀ ਇਹ ਮੁਸਲਮਾਨ ਤੇ ਉਧਰ ਕੋਈ ਮਜ਼ਹਬੀ ਹਵਾਲੇ ਦੇ ਨਾਲ ਜਾਂ ਹੋਰ ਕੋਈ ਮਸਲੇ ਮਸਾਇਲ? ਨਹੀਂ ਸੀ, ਕੁਛ ਵੀ ਨਹੀਂ ਸੀ, ਵਾਲਾ ਬੁਲਾ ਕੋਈ ਵੀ ਨਹੀਂ ਸੀ। ਵੀ ਕੋਈ ਮਜ਼ਹਬੀ ਹੋਵੇ ਪਾਬੰਦੀ ਵੀ ਨਮਾਜ਼ ਨਹੀਂ ਪੜ੍ਹਨੀ? ਨਮਾਜ਼ ਤਾਂ ਦੂਜਾ ਸਾਰੇ ਪੜ੍ਹਦੇ ਸੀ ਕਿ ਨਮਾਜ਼ਾਂ ਤਾਂ ਦੂਜਾ ਗੱਲ ਜਿਵੇਂ ਹੁਣ ਇੱਥੇ ਹੀ ਪੜ੍ਹਦੇ ਨੇ। ਕੋਈ ਡੱਕ ਭਰੇਜ ਨਹੀਂ ਸੀ? ਹਾਂ, ਤਕਰੀਬਨ। ਸਾਨੂੰ ਕਿਸੇ ਨੇ ਰੋਕਣਾ ਵੀ ਨਮਾਜ਼ ਨਾ ਪੜ੍ਹੋਗੇ ਪੜ੍ਹੋ, ਇਹ ਗੱਲ ਕੋਈ ਨਹੀਂ ਸੀ। ਅੱਛਾ, ਇਹਦੇ ਵਿੱਚ ਜਦੋਂ ਫਿਰ ਅਜਾੜੇ ਪੈ ਗਏ, ਜਦੋਂ ਵੰਡ ਦਾ ਐਲਾਨ ਹੋ ਗਿਆ, ਉਦੋਂ ਕੀ ਹੋਇਆ? ਇੱਕ ਦੂਜੇ ਨੂੰ ਮਾਰਨ ਮੁਰਨ ਲੱਗ ਪਏ? ਇਹ ਉਦੋਂ ਸਾਡੇ ਕੋਲ ਤਾਂ ਇੰਨੀ ਕਰ ਛੱਡਦੇ ਸੀ, ਆਪਾਂ ਇੱਧਰ ਉੱਠ ਚੱਲਦਾ ਤੇ ਆਪਾਂ ਚੱਲਦਾ ਰਹਿਣਾ ਪਾਕਿਸਤਾਨ 'ਚ। ਤੇ ਉੱਥੇ ਤਾਂ ਗੱਲ ਹੈ ਜਿੱਥੇ ਕਿਸੇ ਦੀ ਸ਼ਾਇਦ ਪਈ ਹੋਵੇ ਦੀ ਨਾ ਉੱਥੇ ਪਈ ਰਹਿਣੀ, ਚੱਕਣੀ ਕਿਸੇ ਨੇ, ਭਾਵੇਂ 15 ਦਿਨ ਪਈ ਰਹਿ, ਭਾਵੇਂ ਮਹੀਨਾ ਪਈ ਰਹਿ, ਉਹਨੂੰ ਸ਼ਾਇਦ ਨੂੰ ਕਿਸੇ ਛੇੜਦਾ ਹੀ ਨਹੀਂ। ਉੱਥੇ ਤਾਂ ਇਹ ਗੱਲਾਂ ਹੁੰਦੀਆਂ ਰਹੀਆਂ ਸੀ। ਜਿਹੜੇ ਉੱਥੋਂ ਉੱਠੇ ਆ, ਅਸੀਂ ਰਾਤ ਡਿੱਗਰ ਕੇ ਉੱਠੇ ਆ, ਰਾਤ ਆ ਰਹੇ ਆ ਖਾਈ, ਸਾਥੋਂ 2-2.5 ਮੀਲ ਤੇ ਗਈ। ਉੱਥੇ ਕੈਂਪ ਲੱਗਾ ਸੀ? ਨੇ ਕੈਂਪ ਕੁੱਪ ਕੋਈ ਨਹੀਂ ਸੀ। ਖਾਈ ਆ ਗਏ? ਖਾਈ ਆ ਗਏ ਤੇ ਉੱਥੇ ਅਸੀਂ ਰਾਤ ਬਹਿ ਗਏ। ਇੱਧਰੋਂ ਸਿੱਖਾਂ ਦੀ ਪਾਰਟੀ ਲੰਘੀ ਖਾਈ ਦੇ ਲਾਗੋਂ ਦੀ? ਉਹ ਸੜਕ ਸੀ ਨਾ, ਜਲਾਲਾਬਾਦ ਨੂੰ ਜਾਂਦੀ ਫਿਰੋਜ਼ਪੁਰੋਂ, ਉਹ ਸੜਕ ਉਹ ਖਰੇ ਕਿਹੜੇ ਪਿੰਡ ਦੇ ਜਾ ਕੇ ਉਹਨਾਂ ਮਾਰ ਕਰਨੀ ਸੀ ਵੀ ਉਹ ਆਕੀ ਹੋਏ ਬੈਠੇ ਨੇ, ਤੇ ਉੱਥੇ ਚੱਲ ਕੇ ਤੇ ਆਪਾਂ ਉਹਨਾਂ ਨੂੰ ਬਿਠਾਈਏ। ਇੰਨਾ ਕੁ ਪਤਾ ਹੈਗਾ, ਅਗਾ ਮੈਨੂੰ ਪਤਾ ਕੋਈ ਨਹੀਂ। ਨਹੀਂ, ਮੈਂ ਪੁੱਛਿਆ ਇਹ ਸੀ ਵੀ ਇਹ ਵਜ੍ਹਾ ਕੀ ਬਣੀ ਸੀ? ਵੀ ਲਾਲਚ ਸੀ ਉਹਨਾਂ ਦਾ, ਮਾਲ ਖੋਲਾਂਗੇ ਜਾਂ ਕੀ ਗੱਲ ਸੀ? ਨਹੀਂ ਜੀ, ਮਾਲ ਕਿਸੇ ਕੀ ਖੋਲਣਾ ਸੀ। ਦੂਜਾ ਪੈਸਾ ਧੇਲਾ ਖੋਲਾਂਗੇ। ਉਹ ਸਿੱਖ ਤਾਂ ਖੋਹਦੇ ਸੀ ਨਾ ਪੈਸਾ ਧੇਲਾ ਤਾਂ। ਠੀਕ। ਸਿੱਖ ਤਾਂ ਖੋਹਦੇ ਸੀ ਨਾ, ਪਰ ਸਾਡੇ ਮਨੇ ਸਿੱਖ ਹੈਗਾ ਹੀ ਕੋਈ ਨਹੀਂ ਸੀ। ਇੱਧਰੋਂ ਸਿੱਖਾਂ ਦੀ ਟੋਲੀ ਗਈ ਏ ਕਾਲੀ ਬਣ ਕੇ, ਖਰੇ ਮਲੋਟ ਸ਼ਹਿਰ ਸੀ ਕਿ ਮਲੋਟ ਅਖੇ ਮੁਸਲਮਾਨ ਆਕੀ ਹੋਏ ਬੈਠੇ ਨੇ, ਤੇ ਉੱਥੇ ਚੱਲ ਕੇ ਤੇ ਆਪਾਂ ਜੰਗ ਕਰਨਾ। ਨਾਰੇ ਮਾਰਦੇ ਜਾਂਦੇ ਸੀ, ਨਾਰੇ ਸੁਣਦੇ ਰਹੇ, ਪਰ ਸਾਨੂੰ ਕਿਸੇ ਨੇ ਛੇੜਿਆ। ਤੁਸੀਂ ਬੈਠੇ ਰਹੇ? ਅਸੀਂ ਉੱਥੇ ਬੈਠੇ ਰਹੇ। ਤੁਸੀਂ ਕਿਵੇਂ ਆਏ ਫਿਰ ਇੱਧਰ ਨੂੰ, ਪਾਕਿਸਤਾਨ ਨੂੰ? ਅਸੀਂ ਉੱਥੋਂ ਆ ਗਏ ਉੱਥੋਂ ਐਡਟਾ ਪਿਆ ਪਾਕਿਸਤਾਨ ਜਾ ਕੇ, ਸਾਨੂੰ ਤਾਂ ਪੁੱਛਿਆ ਹੀ ਕਿਸੇ ਨਹੀਂ, ਐਵੇਂ ਤੇਰੇ ਕੀ ਝੂਠ ਮਾਰੀ। ਕੋਈ ਤੁਹਾਡੇ ਨਾਲ ਮਸਲਾ ਮਸਾਇਲ ਨਹੀਂ ਹੋਇਆ? ਨਹੀਂ, ਕੋਈ ਨਹੀਂ। ਰਾਹ ਦੇ ਵਿੱਚ ਆਂਦੇ ਸੀ ਨਾ ਬੜੇ ਕਤਲੋ ਗਾਰਤ ਹੋਈ ਹੁੰਦੇ ਰਹੇ ਨੇ। ਅਸੀਂ ਰਾਤ ਟੁਰੇ ਆਨੇ ਆ, ਰਾਤ ਸੀ। ਅੱਗੋਂ ਮੁਸਲਮਾਨਾਂ ਨੇ ਸਿੱਖ ਵੱਢ ਕੇ ਨਾਰ 'ਚ ਸੱਟੇ ਨੇ। ਕਿੱਥੇ? ਫਿਰੋਜ਼ਪੁਰ ਦੇ ਵਾਲੇ ਹੈਡ ਸੋਰਾ। ਠੀਕ ਹੈ।
ਮੁਸਲਮਾਨਾਂ ਨੇ ਵੱਢ ਕੇ ਸੱਟੇ ਤੇ ਉਹਨਾਂ ਮਾਰਿਆ ਨਾਰਾ, ਅਸੀਂ ਡਰ ਗਏ ਵੀ ਇਹ ਸਿੱਖ ਪਾਏਗਾ। ਜਿਹੜੇ 5-4 ਬੰਦੇ ਸੀ ਉਹ ਅੱਗੇ ਲੱਗ ਗਏ। ਉਹਨਾਂ ਆਹ ਵੀ ਜਿਹੜੇ ਦੂਜਾ ਸੱਚ ਜ਼ਾਲਮ ਹੋ ਗਿਆ ਨਾ, ਉਹ ਤੁਸੀਂ ਨਾਰਾ ਛੜਾ ਮਾਰਦੇ ਜਨਾਨੀਆਂ ਨੂੰ ਨਾ ਕਿਹਾ ਵੀ ਨਾਰਾ ਛੜਾ ਮਾਰਦੇ। ਨਾਰ ਤਗੜੀ ਸੀ। ਜਿਹੜੇ ਦੂਜੇ ਗੱਲ ਵੀ ਵਾਹਵਾ ਪੰਦੇ ਮਿੱਥੀ ਤੇ ਇਹਨਾਂ ਬੁਲਾ ਸਲਾਮ ਅਲੈਕਮ, ਉਹਨਾਂ ਆਖਿਆ ਵਾਲੈਕਮ ਸਲਾਮ। ਉਹ ਫਿਰ ਇੱਕ ਜਗ੍ਹਾ 'ਤੇ ਇਕੱਠੇ ਹੋ ਗਏ। ਉਹਨਾਂ ਆਖਿਆ ਵੀ ਤੁਸੀਂ ਇਹ ਨਾਰ ਛੱਡੋ, ਨਾਰ ਦੇ ਉੱਤੇ ਲਗਾਉਣ ਦਾ ਜਥਾ ਸਿੱਖਾਂ ਦਾ, ਅਤੇ ਉਹ ਤੁਹਾਨੂੰ ਮਰਨ ਦੇ, ਤੁਸੀਂ ਨਾਰ ਛੱਡ ਕੇ ਤੇ ਹੇਠਾਂ ਕੇ ਤੇ ਲੈ ਕੇ ਜਾਓ, ਬਾਹਰ ਜਾਓ। ਅਸੀਂ ਫਿਰ ਉੱਥੋਂ ਹੇਠਾਂ ਲੈ ਪਏ। ਓਡਾਂ ਦੀਆਂ ਪੱਖੀਆਂ ਸੀ, ਉਹ ਉੱਥੇ ਅਸੀਂ ਜਿਹੜੇ ਆਏ ਤਾਂ ਉੱਧਰੋਂ ਮੀਂਹ ਲੈ ਪਿਆ। ਅਸੀਂ ਫਿਰ ਓਡਾਂ ਦੀਆਂ ਪੱਖੀਆਂ 'ਚ ਵੜੇ। ਉੱਥੇ ਰਾਤ ਕੱਤੀ ਦਿਨੇ ਉੱਠ ਕੇ ਤੇ ਰੋਟੀ ਵਾਲੇ ਨੂੰ ਅਸੀਂ ਉਰਾ ਇੱਥੇ ਆ ਉਰਲੇ ਬਣੇ ਨੇ ਬੇਟੂ, ਇੱਥੇ ਬੇਟੂ ਆ ਗਿਆ। ਵੀ ਸੁੱਖ ਨਾਲ ਆ ਤੁਸੀਂ ਆ ਗਏ? ਅਸੀਂ ਤਾਂ ਸੁੱਖ ਨਾਲ ਆ ਗਏ, ਮਸਲਾ ਮਸਾਇਲ ਨਹੀਂ ਆਇਆ। ਹਾਂ। ਤੇ ਫਿਰ ਗਏ ਪਛਾਣ ਮੁੜ ਕੇ ਵੀ ਕਦੀ ਪਿੰਡ ਗਏ ਬਾਅਦ ਚ ਵੰਡ ਤੋਂ ਬਾਅਦ? ਨਾ, ਨਹੀਂ ਗਏ। ਨਹੀਂ, ਦਿਲ ਹੀ ਨਹੀਂ ਕੀਤਾ ਜਾਣ ਨੂੰ? ਦਿਲ ਤਾਂ ਬੜਾ ਕਰਦਾ ਸੀ ਪਰ ਗਏ ਹੀ ਨਹੀਂ। ਅਭੀ ਬਾਰਡਰ ਵੱਜ ਗਏ, ਹਾਂ, ਹਾਲਾਤ ਖਰਾਬ ਹੋ ਗਏ। ਅੱਛਾ, ਵਧੀਆ ਸੀ ਟਾਈਮ, ਵਧੀਆ ਸੀ ਪਹਿਲੋਂ? ਉਹ ਬੜੇ ਟਾਈਮ ਸੀ, ਬੜੇ ਰਮਾਨ ਨਾਲ ਬੈਠੇ ਸਾਂ, ਨਾ ਕਿਸੇ ਨੂੰ ਪੁੱਛ ਨਾ ਪ੍ਰਤੀਤ, ਨਾ ਰਾਂਦ ਨਾ ਪ੍ਰਸਾਦ। ਉਦੋਂ ਬੰਦਿਆਂ ਦੇ ਵਿੱਚ ਮਿਹਰ ਭਗਤਾਂ ਸੀ। ਹੁਣ ਮਿਹਰ ਭਗਤ ਕੋਈ ਨਹੀਂ ਰਹਿ ਗਈ। ਉੱਥੇ ਕੋਈ ਮੇਲੇ ਮੂਲੇ ਵੇਖਣ ਜਾਂਦੇ ਸੀ? ਮੇਰਾ ਸ਼ਨੂਰ ਦਾ ਹੈਗਾ ਸੀ, ਇੱਕ ਲੱਗਦਾ ਸੀ ਅੱਸੂ ਦੀ ਚੌਥੀ ਵਾਲੇ ਦਿਨ। ਕਿੱਥੇ? ਮੇਰਾ ਸ਼ਨੂਰ। ਉਹ ਕਿੰਨੀ ਕੁ ਦੂਰ ਦਾ? ਉਹ ਹੈਗਾ ਸੀ ਕੋਈ 6-7 ਮੀਲ ਪੰਜ। ਮੀਰਾ ਸ਼ਦੂਰ ਪਿੰਡ ਦਾ ਨਾਮ? ਹਾਂ, ਠੀਕ ਹੈ। ਉੱਥੇ ਮੇਲਾ ਲੱਗਦਾ ਹੁੰਦਾ ਸੀ, ਉੱਥੇ ਜਾਂਦੇ ਸੀ? ਉੱਥੇ ਜਾਂਦੇ। ਉੱਥੇ ਤੇ ਸਾਰੇ ਆਉਂਦੇ ਹੋਣੇ ਫਿਰ, ਸਾਰੀਆਂ ਕੌਮਾਂ? ਹਾਂ, ਸਾਰੀਆਂ ਕੌਮਾਂ, ਸਿੱਖ ਵੀ ਆਉਂਦੇ ਸੀ। ਇਕੱਠੇ ਲੱਗੇ ਫਿਰਨਾ ਮੇਲਿਆਂ 'ਚ? ਹਾਂ, ਇਕੱਠੇ। ਕੌਡੀਆਂ ਘੋਲ? ਕੋਡੀਆਂ ਕੋਲ ਸਿੱਖਾਂ ਨਾਲ ਤੇ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਜੋੜ ਛੁੱਟ ਜਾਂਦਾ ਸੀ। ਅੱਛਾ। ਘੁਲਦੇ ਸੀ ਆਪ 'ਚ, ਸੌਚੀ ਕੌਡੀ ਖੇਡਦੇ ਸੀ। ਠੀਕ ਹੈ। ਸਿੱਖ ਤੇ ਮੁਸਲਮਾਨ। ਤੇ ਉਦੋਂ ਦੀ ਕੋਈ ਗੱਲ ਯਾਦ ਹੋਵੇ ਉਸ ਟਾਈਮ ਦੀ, ਕੋਈ ਮੇਲੇ ਦੀ ਜਾਂ ਹੋਰ ਕੋਈ ਗੱਲ ਤੁਹਾਡੇ ਜ਼ਿਹਨ 'ਚ ਹੋਵੇ, ਕੋਈ ਵਾਕਿਆ? ਮੇਲੇ ਦੀ ਗੱਲ ਕਾਹਦੀ ਏ, ਉੱਥੇ ਸੀ ਗਿਆਨੀ ਜੱਟ ਇੱਕ ਬਾਈ ਦਾ, ਉਹਦੇ ਪੁੱਤਰ ਸੀ 6-7। ਉਹ ਤੇ ਗੱਲ ਹੈ ਵੀ ਮੇਲੇ 'ਤੇ ਜਾ ਕੇ ਨਾ ਸ਼ੋਰ ਸ਼ਰਾਬਾ ਕਰ ਦਿੰਦੇ ਸੀ ਗਿਆਨੀ ਦੇ ਮੁੰਡੇ? ਗਿਆਨੀ ਦੇ ਮੁੰਡੇ। ਉਹ ਇੱਕ ਜੱਟ ਨੇ ਆਖਿਆ ਕੋਈ 2 ਥੜੀ ਦਾ ਜਾ ਮੇਰੇ ਨਾਲ ਮੁਕਾਬਲਾ ਕਰੇਗਾ। ਇੱਕ ਤੇਰੇ ਵਗੈਰਾ ਸੀ, ਉਹਨੇ ਆਹ ਮੈਂ ਕਰਾਂਗਾ। ਉਹ ਲਗਾ ਗਿਆ, ਉਹਨੇ ਸਿੱਖ ਨੂੰ ਮਾਰਿਆ ਟੋਲਾ, ਮੂੰਹ ਕਰ ਦਿੱਤਾ। ਉਹਨੇ ਆਹ ਤੂੰ ਕਿੱਥੇ ਮੁਕਾਬਲੇ ਕਰਦਾ ਫਿਰਦਾ? ਇਹ ਮੇਲੇ ਦੇ ਉਸੇ ਮੇਲੇ ਤੇ? ਉਸੇ ਮੇਲੇ ਤੇ। ਜਲੇਬੀਆਂ ਜਲੂਬੀਆਂ ਲਿਆ ਕੇ ਖਾਣੀਆਂ ਫਿਰ? ਜਲੇਬੀਆਂ ਤਾਂ ਮੁੱਲ ਹੀ ਲੈਂਦੇ ਸੀ। ਉਹਦੇ ਜਲੇਬੀਆਂ ਦਾ ਭਾਅ ਕਿਹੜਾ ਸੀ, 54 ਸੇਰ, 2 ਸੇਰ। ਠੀਕ। 1 ਰੁਪਈਏ ਨਾਲ ਬੰਦਾ ਦੂਜਾ ਰੱਜ ਵੀ ਲੈਂਦਾ ਸੀ ਤੇ ਘਰ ਲਈ ਵੀ ਮਠਿਆਈ ਲਿਆ। ਘਰ ਨਹੀਂ ਲਾਉਂਦੇ। ਠੀਕ। ਗੱਲਾਂ ਕਰ ਰਹੇ ਸਭ ਬਜ਼ੁਰਗਾਂ ਦੇ ਨਾਲ, ਇਹਨਾਂ ਕੋਲ ਪੁੱਛੀਆਂ ਫਿਰੋਜ਼ਪੁਰ ਦੀਆਂ ਗੱਲਾਂ, ਉੱਥੋਂ ਦੀਆਂ ਯਾਦਾਂ, ਉੱਥੋਂ ਦੀਆਂ ਕਹਾਣੀਆਂ। ਇਹਨਾਂ ਦੀ ਕਹਾਣੀ ਪਿੰਡ ਬੇਟੂ ਦੀ, ਬੇਟੂ ਤੋਂ ਇੱਧਰਲੇ ਬੇਟੂ ਪਿੰਡ, ਫਿਰ ਜੰਬਰ ਤੱਕ ਦੀ। ਇਹ ਕਹਾਣੀਆਂ, ਇਹ ਸਟੋਰੀਆਂ ਤੁਹਾਡੇ ਤੱਕ ਰੱਖਣ ਦਾ ਮਕਸਦ ਪਹਿਲਾਂ ਦੀਆਂ ਸਾਂਝਾਂ ਜਿਹੜੀਆਂ ਸੀ ਉਹਨਾਂ ਨੂੰ ਫਿਰ ਤੋਂ ਉਜਾਗਰ ਕੀਤਾ ਜਾਵੇ। 2 ਮੁਲਕ ਬਣ ਗਏ, 2 ਬਾਰਡਰ ਵੱਜ ਗਏ, ਆਪਣੋ ਆਪਣੀ ਥਾਈਂ ਰਹਿਣ, ਲੇਕਿਨ ਅੱਛੇ ਹਮਸਾਇਆਂ ਦੀ ਤਰ੍ਹਾਂ ਵਸਣ, ਗਵਾਂਢੀ ਚੰਗੇ ਗਵਾਂਢੀ ਬਣ ਕੇ ਵਸਣ। ਅਤੇ ਇਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਆਉਣ ਵਾਲੀ ਜਨਰੇਸ਼ਨ ਤੱਕ ਪਹੁੰਚਾਉਣ ਦੀ ਵੀ ਇੱਕ ਚੇਨ ਜਿਹੜੀ ਚਲਾਈ ਹੈ ਕਿ ਸਾਡੀ ਨਵੀਂ ਜਨਰੇਸ਼ਨ ਜਾਂ ਹੋਣ ਵਾਲੀ ਜਨਰੇਸ਼ਨ ਵੇਖੇ ਕਿ ਇਹਨਾਂ ਬਜ਼ੁਰਗਾਂ ਨੇ ਕਿਵੇਂ ਸਰਵਾਈਵ ਕੀਤਾ, ਕਿਵੇਂ ਸਾਰਾ ਕੁਝ ਛੱਡ ਕੇ ਇੱਧਰ ਆ ਗਏ, ਕਿਵੇਂ ਤੋਂ ਨਵੀਂ ਜ਼ਿੰਦਗੀ ਸਟਾਰਟ ਕੀਤੀ, ਕਿੰਨੀਆਂ ਕੁਰਬਾਨੀਆਂ ਦਿੱਤੀਆਂ। ਇਹਨਾਂ ਨੂੰ ਹੀ ਖਰਾਜ ਅਕੀਦਤ ਪੇਸ਼ ਕਰੀਦੀ ਹੈ, ਇਹਨਾਂ ਦੀ ਹੌਸਲਾ ਅਫਜ਼ਾਈ ਕਰੀਦੀ ਹੈ। ਇਸ ਤਰ੍ਹਾਂ ਦੀਆਂ ਕਹਾਣੀ, ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਡੇ ਤੱਕ, ਤੁਹਾਡੇ ਰੂਬਰੂ ਰੱਖਦੇ ਰਹਾਂਗੇ। ਨਾਸਰ ਢਿੱਲੋਂ ਅਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ। ਮਿਲਦੇ ਹਾਂ ਫਿਰ, ਰੱਬ ਰੱਖਾ।